अस्सलाम वालेकुम, सत श्री अकाल, प्रणाम जी। ਅੱਜ ਜੀ ਬਾਬਾ ਫਕੀਰੀਆ ਸਾਡੇ ਕੋਲ ਇੱਥੇ ਦਫ਼ਤਰ 'ਚ ਆਇਆ, ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਦੇ ਨਾਲ। ਬਹੁਤ ਸਾਰੇ ਲੋਕ ਜਿਹੜੇ ਖਾਸ ਕਰ ਬਾਬਾ ਜੀ ਦੇ ਪਿੰਡ ਨਾਲ ਤਾਲੁਕ ਰੱਖਦੇ ਆ, ਜੰਡਾਲੀ ਘਵਾੜੇ ਦੇ ਨਾਲ, ਉਹ ਸਾਨੂੰ ਕਹਿੰਦੇ ਕਿ ਬਾਬਾ ਜੀ ਨਾਲ ਸਾਡੀ ਗੱਲਬਾਤ ਕਰਾਓ। ਅਤੇ ਕੁਛ ਕੰਮ ਦੀ ਮਸਰੂਫੀਅਤ, ਕੁਛ ਕਦੇ ਬਾਬਾ ਅੱਗੇ ਪਿੱਛੇ ਜਾਂ ਅਸੀਂ ਕਦੇ ਅੱਗੇ ਪਿੱਛੇ ਗਏ ਹੁੰਦੇ ਹਾਂ, ਅਤੇ ਸਾਡਾ ਜਿਹੜਾ ਨਾ ਇਕੱਠੇ ਹੋਣਾ ਬਹੁਤ ਕਈ ਵਾਰੀ ਮੁਸ਼ਕਿਲ ਹੋ ਜਾਂਦਾ। ਅੱਜ ਬਜ਼ੁਰਗਾਂ ਨੂੰ ਸਪੈਸ਼ਲੀ ਆਪਣੇ ਇੱਥੇ ਸੱਦਿਆ ਸੀਗਾ। ਸਾਡੇ ਕੋਲ ਕੁਛ ਮਹਿਮਾਨ ਵੀ ਆ ਰਹੇ ਸੀਗੇ ਆਸਟ੍ਰੇਲੀਆ ਤੋਂ, ਸਰਦਾਰ ਸਾਡੇ ਪਿੱਛੋਂ ਗੜ੍ਹ ਸ਼ੰਕਰ ਦੇ ਵਿੱਚੋਂ, ਅਤੇ ਉਹਨਾਂ ਨਾਲ ਵੀ ਬਾਬਾ ਜੀ ਦੀ ਮੁਲਾਕਾਤ ਕਰਵਾਉਣੀ ਸੀ। ਮੈਂ ਕਿਹਾ ਚਲੋ ਗੱਪਸ਼ਪ ਕਰਵਾ ਦਿੰਦੇ ਹਾਂ। ਅਤੇ ਬਾਬਾ ਜੀ ਦੇ ਅੱਜ ਜਿਹੜੇ ਜਾਣਨ ਵਾਲੇ ਆ, ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨਾਲ ਵੀ ਅਸੀਂ ਗੱਲ ਕਰਵਾ ਸਕੀਏ ਟੈਲੀਫੋਨ 'ਤੇ ਉਹਨਾਂ ਨਾਲ ਗੱਲ ਕਰਵਾਵਾਂਗੇ ਜੀ। ਹਾਂਜੀ ਠੀਕ ਆ, ਤੁਸੀਂ ਆਪਣਾ ਸੁਣਾਓ ਸਰਦਾਰ ਜੀ। ਉਹ ਕੌਣ? ਵਕੀਲ ਸਾਹਿਬ। ਹਾਂ, ਚੜ੍ਹਦੀਆਂ ਕਲਾਂ ਤੋਂ ਕਿੱਥੋਂ ਬੋਲਦਾ? ਅੱਛਾ ਅੱਛਾ ਅੱਛਾ, ਕੀ ਨਾਂ ਤੇਰਾ? ਵਕੀਲ ਸਾਹਿਬ ਨਹੀਂ ਜਿਨ੍ਹਾਂ ਨੇ ਚਾਹ ਭੇਜੀ ਸੀ। ਅੱਛਾ ਅੱਛਾ, ਹਰਬਰਨ ਸਿੰਘ। ਅੱਛਾ ਅੱਛਾ, ਉਹ ਖੀਆ ਠੀਕ ਆ? ਵਾ ਠੀਕ, ਸਿਹਤ ਦਾ ਬੁੱਤਾ ਲੱਗਦਾ। ਉਦੋਂ ਯਾਰ ਮੈਂ ਆਉਣਾ ਸੀ, ਮੈਂ ਠੀਕ ਨਹੀਂ ਸੀ ਉਦਣ। ਸਿੱਧੀ ਗੱਲ ਦੱਸੋ ਕੀ ਹੋਇਆ ਸੀਗਾ? ਹਾਂ, ਉਹ ਹੁਣ 7 ਤਰੀਕ ਨੂੰ ਵੀ ਅਸੀਂ ਜਾਣਾ ਕਰਤਾਰਪੁਰ। ਆਹੋ, ਉਹ ਚਲੋ ਤੁਸੀਂ ਜਦੋਂ 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 ਆਉਣਾ ਹੋ ਤੁਸੀਂ ਉਦੋਂ ਟੈਲੀਫੋਨ ਕਰ ਲਿਓ, ਫਿਰ ਮੈਂ ਆ ਜਾਊਗਾ ਇਹਦੇ ਨਾਲ ਕਿਸਾਨੇ ਦੇ। ਕਿਸਾਨਾਂ ਦਾ ਲਿਆਊਗਾ ਜੀ ਵਕੀਲ ਸਾਹਿਬ। ਇਹਨਾਂ ਨੇ ਉਦੋਂ ਪੁੱਛੋ ਵੀ ਕਿਹਨਾਂ ਸਾਈ ਵਧਾਈ ਲਾਈ ਸੀ ਜਿਹੜਾ ਰਹਿ ਗਏ ਸੀਗੇ। ਹਾਂਜੀ, ਹਾਂ ਅੱਛਾ ਠੀਕ, ਉਹ ਠੀਕ ਆ, ਫਿਰ ਮੈਂ ਆ ਜਾਊਂਗਾ ਉੱਥੇ ਮੋਹਰੇ। ਅਸੀਂ ਆ ਜਾਵਾਂਗੇ। ਉਹ ਠੀਕ ਆ ਯਾਰ, ਇੱਥੇ ਹੀ ਆ, ਮੇਲ ਜੋਲ ਇੱਥੇ ਦਾ ਮੇਰਾ ਤਾਂ ਬਣਿਆ ਨਹੀਂ। ਮੈਂ ਤਾਂ ਬੜਾ ਚਾਰਾ ਮਾਰਿਆ, ਉਹ ਲਾਉਂਦੇ ਨਹੀਂ ਵੀਜ਼ਾ। ਅੱਛਾ, ਉਹ ਮੈਂ ਤਾਂ ਯਾਰ ਉਹ ਵੀ ਕਮਜ਼ੋਰ ਹੋਇਆ ਗਾ। ਉਹ ਕਮਜ਼ੋਰ ਹੋਇਆ, ਸਿਆਣਾ ਬੰਦਾ ਤੁਰ ਫਿਰ ਵੀ ਨਹੀਂ ਹੁੰਦਾ ਮੇਰੇ ਕੋਲੋਂ। ਘੋੜੇ ਵਰਗਾ ਹਾਲ ਹੈ। ਉਹ ਇੱਥੇ ਤਾਂ ਤੁਸੀਂ ਭਾਵੇਂ ਰੋਜ਼ ਆਈ ਜਾਓ, ਮੈਂ ਰੋਜ਼ ਮਿਲ ਸਕਦਾ ਤੁਹਾਨੂੰ। ਉਹ ਬਸ ਠੀਕ, ਉਹ ਠੀਕ ਠਾਕ ਆ, ਅੱਲਾ ਦਾ ਸ਼ੁਕਰ ਆ। ਤੁਸੀਂ ਆਪਣਾ ਸੁਣਾ, ਖੇਤੀਬਾੜੀ? ਉਹ ਕਾਰੋਬਾਰ ਕੀ ਕਰਦੇ ਆ ਹੁਣ ਅੱਜ ਕੱਲ੍ਹ, ਕਿ ਵਕਾਲਤ ਹੀ ਕਰਦਾ? ਅੱਛਾ, ਉਹ ਤੂੰ ਇੱਥੇ ਕਚਹਿਰੀਆਂ 'ਚ ਬਥੇਰੀ ਛਿੱਲ ਪੱਟਦਾ ਹੋਣਾ ਲੋਕਾਂ ਦੀ। ਉਹ ਵਕੀਲ ਔਰ ਬਗਿਆੜ ਇੱਕ ਬਰੋਬਰ ਆ। ਥੱਲੇ ਰੱਖ ਲੈ, ਆਵਾਜ਼ ਉਧਰੋਂ ਚੱਲ ਜਾਂਦੀ ਆ। ਇਹਨੂੰ ਥੱਲੇ ਰੱਖ ਲੈ, ਛੱਡ ਦੇ, ਉਦਾਂ ਗੱਲ ਕਰੀ ਜਾ ਤੂੰ। ਉਹਨੇ ਮੈਂ ਕਿਹਾ ਵਕੀਲ ਤੇ ਬਗਿਆੜ ਇਹਦਾ ਇੱਕ ਕੰਮ ਆ ਦੋਨਾਂ ਦਾ। ਉਹ ਕਿੱਦਾਂ ਬਾਬਾ? ਜਿੱਦਾਂ ਬਗਿਆੜ ਬੱਕਰੀ ਨੂੰ ਖਾਂਦਾ, ਏਦਾਂ ਇਹ ਖਾਂਦੇ ਆ। ਨਾ ਬਈ, ਉਹ ਨਿਆ ਸੱਚਾ ਝੂਠਾ ਲੈ ਕੇ ਦੇ ਕੇ ਤੁਸੀਂ ਤਾਂ ਆਪਣੀ ਗਰਾਹੀ ਕਰਨੀ ਆ, ਕਰੀ ਜਾਓ, ਠੋਕੀ ਜਾਓ, ਲਈ ਜਾਓ। ਅਗਲੇ ਨੇ ਆਪੇ ਆਉਣਾ। ਜਦ ਤੁਸੀਂ ਪੰਗਾ ਪਾਇਆ, ਮੈਨੂੰ ਪਿੱਛੇ ਜਾਣਾ ਤਾਂ ਦਾਂ ਹੀ ਨਹੀਂ ਰੱਖਣਾ ਨਾ, ਗਾਂ ਦਾ ਗਾਂ ਦੱਸੀ ਜਾਣਾ। ਉਹ ਇੱਥੇ 3 ਮਹੀਨਿਆਂ ਦਾ ਕਾਰਾ ਕਰਕੇ 13 ਸਾਲ ਹੋ ਗਏ ਕੇਸ ਚੱਲਦਿਆਂ ਨੂੰ, ਹਾਲੇ ਸਿਰੇ ਨਹੀਂ ਲੱਗਿਆ। ਓਏ ਆਪੇ ਹੈ ਇੱਧਰ ਇਹੀ ਹਾਲ ਆ। 2-4 ਕੇਸ ਲੈ ਲਓ, ਅਗਲੇ ਨੂੰ ਚੂੰਡੀ ਜਾਓ, ਮੌਜ ਕਰੋ। ਉਹ ਜੀਂਦੇ ਰਹੇ ਤਾਂ ਮਿਲਾਂਗੇ ਯਾਰ, ਮਿਲਣੇ ਨੂੰ ਬੜਾ ਜੀ ਸਰਦਾਰਾ ਕਰਦਾ। ਠੀਕ
ਉਹ ਠੀਕ ਆ, ਵਿਸਾਖੀ ਤੇ ਤਾਂ ਫਿਰ ਲਲਕਾਣੇ ਵੀ ਜਾਈਦਾ ਅਸੀਂ। ਉੱਥੇ ਤਾਂ ਮੈਂ ਆ ਸਕਦਾ, ਉੱਥੇ ਤਾਂ ਸਾਨੂੰ ਕੋਈ ਹੁਣ ਤਾਂ ਵੀਜ਼ਾ ਲੱਗ ਗਿਆ, ਮੈਨੂੰ ਤਾਂ ਦੇ ਦਿੰਦੇ ਨੇ ਵੀਜ਼ਾ ਇਹ ਪਾਕਿਸਤਾਨ ਵਾਲੇ। ਅੱਛਾ ਅੱਛਾ, ਉਹ ਪਾਕਿਸਤਾਨ ਆਪਾਂ ਪਹਿਲਾਂ ਇੱਥੇ ਕਰਤਾਰਪੁਰੇ ਮਿਲਾਂਗੇ। ਠੀਕ ਆ। ਠੀਕ ਆ, ਚਲੋ ਹੁਣ ਚੰਗਾ ਫਿਰ ਹੈ। ਹੁਣ ਇੱਥੇ ਸਰਦਾਰ ਆ ਰਹੇ ਆ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਆ, ਉਹਨਾਂ ਨੇ ਮੈਨੂੰ ਸੱਦਿਆ, ਇੱਥੇ ਬੁਲਾਇਆ। ਇੱਥੇ ਉਹਨਾਂ ਨੇ ਹੁਣ ਆਉਣੇ ਵਾਲੇ ਆ, ਮਿਲੋ ਉਹਨਾਂ ਦਾ ਗੱਪ ਸ਼ੱਪ ਲਾਵਾਂਗੇ। ਮਿਲੋ ਉਹਨਾਂ ਨੂੰ। ਆਹੋ ਠੀਕ ਆ ਠੀਕ ਆ ਜੀ, ਬਾਬਾ ਜੀ। ਹਾਂਜੀ ਹਾਂਜੀ, ਜੀ ਬਾਬਾ ਜੀ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਬਾਬਾ ਜੀ ਕਿੱਦਾਂ? ਠੀਕ ਆ, ਤੁਸੀਂ ਆਪਣਾ ਸੁਣਾਓ। ਬਾਜੀ ਸ਼ੁਕਰ ਆ ਰੱਬ ਦਾ, ਇੱਧਰ ਵੀ ਬਹੁਤ ਬਹੁਤ ਸ਼ੁਕਰ ਆ। ਹਾਂ, ਹੋਰ ਨਿਆਣੇ ਨਿੱਕੇ ਠੀਕ ਆ? ਹਾਂਜੀ ਹਾਂਜੀ ਛੜਾਈ ਆ ਹਲੇ ਇਹ। ਹਾਂਜੀ ਅੱਛਾ। ਅੱਜ ਮੈਂ ਵਿਆਹ ਕਰਾਉਣਾ ਬਾਬਾ ਜੀ ਗਾਲੇ ਹਫਤੇ, ਅਗਲੇ ਹਫਤੇ? ਅਗਲੀ ਐਤਵਾਰ। ਹਾਂਜੀ ਐਤਵਾਰ ਦਾ ਵਿਆਹ। ਚਲੋ ਠੀਕ ਆ, ਅੱਲਾ ਬਈ ਤੇਰਾ ਚੰਗਾ ਵਿਆਹ ਕਰਿਆ, ਅਸੀਂ ਦੁਆ ਹੀ ਕਰ ਸਕਦੇ ਆ, ਅਸੀਂ ਹੋਰ ਕੀ ਕਰ ਸਕਦੇ ਹਾਂ। ਬਿਲਕੁਲ ਜੀ ਬਿਲਕੁਲ, ਜ਼ਰੂਰ ਦੁਆਵਾਂ 'ਚ ਯਾਦ ਰੱਖਿਓ। ਬਾਬਾ ਚੱਲ ਜਾ ਵਿਆਹ। ਹਾਂਜੀ ਹਾਂਜੀ ਉਹ ਦੂਰ ਆ, ਚਲੇ ਤਾਂ ਜਾਈਏ, ਦੂਰ ਆ, ਕਿੱਦਾਂ ਜਾ ਹੋਣਾ ਉੱਥੇ। ਇੱਥੋਂ ਹੀ ਦੁਆ ਕਰੀ ਜਾਵਾਂਗੇ। ਚਲੋ ਕੋਈ ਗੱਲ ਨਹੀਂ ਜੀ, ਸਾਨੂੰ ਦੁਆਵਾਂ ਹੀ ਚਾਹੀਦੀਆਂ ਨੇ ਮਾਪਿਆਂ ਦੀਆਂ। ਹੂੰ, ਇਹ ਵੀ ਲੁਧਿਆਣੇ ਦਾ ਹੀ ਆ ਮੁੰਡਾ। ਅੱਛਾ, ਸਾਡੇ ਪਿੰਡ ਦਾ ਨਹੀਂ ਇਹ? ਨਹੀਂ, ਮੇਰੇ ਨਾਨਕੇ ਨੇ ਜੀ ਤੁਹਾਡੇ ਪਿੰਡ ਕੋਲ। ਅੱਛਾ, ਕਿਹੜਾ ਟੱਬਰ ਸੀ ਨਾਨਕੇ ਤੇਰੇ? ਬਾਬਾ ਜੀ ਮੇਰੇ ਨਾਨਕੇ ਨੀਲੋਂ ਨੇ, ਮੇਰੀਆਂ ਸਕੀਆਂ ਮਾਸੀਆਂ ਨੇ ਰਾਮਗੜ੍ਹ, ਤੁਹਾਡੇ ਪਿੰਡ ਦੇ ਕੋਲੇ ਜਮਾਂ ਹੀ ਤੁਹਾਡੇ ਦੇ ਕੋਲ। ਉਹ ਹੈਗਾ ਰਾਮਗੜ੍ਹ, ਮੈਨੂੰ ਪਤਾ, ਰਾਮਗੜ੍ਹ ਦੇਖਿਆ ਹੋਇਆ ਮੈਂ। ਹਾਂ, ਔਰ ਨੀਲੋਂ ਦਾ ਪੁਲ ਸੁਣਿਆ ਹੋਊ ਤੁਸੀਂ ਵੀ? ਉਹ ਦੇਖਿਆ ਹੋਇਆ ਮੈਂ ਨੀਲੋਂ ਦਾ ਪੁਲ। ਬਸ ਮੇਰੇ ਨਾਨਕੇ ਨੇ ਜੀ ਉਸ ਪਿੰਡ। ਅੱਛਾ, ਇੱਥੇ ਰਾਮਗੜ੍ਹ ਕੌਣ ਆ ਤੇਰਾ? ਮੇਰੀਆਂ ਸਕੀਆਂ ਮਾਸੀਆਂ ਨੇ ਬਾਬਾ ਜੀ ਦੋ। ਉਹ ਰਾਮਗੜ੍ਹ ਤਾਂ ਸਾਡਾ ਸਾਰਾ ਟੱਬਰ ਵਿਆਹ, ਮੈਂ ਵੀ ਉੱਥੇ, ਮੇਰਾ ਮੁੰਡਾ ਵੀ, ਕੁੜੀਆਂ ਵੀ, ਸਾਰੇ ਰਾਮਗੜ੍ਹ। ਅੱਛਾ ਜੀ। ਸਾਡੇ ਨਾਲ ਹੀ ਸੀ ਨਾ ਸਾਹਬਾਣਾ ਉੱਤੇ ਸਾਹਾਬਣ। ਨਾਲੇ ਸੀ, ਜਮੇ ਨਾਲੇ। ਉਹ ਸਾਹਾਬਾਣਾ ਬਈ ਮੈਂ ਦੇਖਿਆ ਸੀ, ਉਹ ਸਾਹਾਬਾਣੇ ਦੇ ਇੱਕ ਦਾ ਬੜਾ ਆਉਂਦਾ ਸੀਗਾ ਟੈਲੀਫੋਨ, ਪ੍ਰੀਤਮ ਦਾ ਮੁੜ ਕੇ ਨਹੀਂ ਆਇਆ। ਅੱਛਾ ਜੀ ਅੱਛਾ ਜੀ, ਉਹ ਫਿਰ ਕੋਈ ਬਿਜੀ ਬੁਜੀ ਹੋ ਗਏ ਹੋਣਗੇ। ਉਹ ਬੀਜੀ ਬੂਜੀ ਉਹਦੇ ਚਾਅ ਲੈ ਗਿਆ, 2-4 ਵਾਰੀ ਕੀਤਾ ਉਹਨੇ, ਹਟ ਗਿਆ ਉਹ। ਮੈਨੂੰ ਲਾਉਣਾ ਆਉਂਦਾ ਨਹੀਂ ਆ, ਮੈਨੂੰ ਤਾਂ ਨਾ ਇਹ ਲਾਉਣਾ ਆਉਂਦਾ ਨਾ ਬੰਦ ਕਰਨਾ ਆਉਂਦਾ। ਮੈਂ ਤਾਂ ਕੋਈ ਐਦਾਂ ਮਿਲਾ ਦੇਵੇ ਤਾਂ ਗੱਪ ਸ਼ੱਪ ਲਾ ਲਈਦੀ ਹੈ, ਨਹੀਂ ਨਾ ਸਹੀ। ਠੀਕ ਆ ਜੀ ਠੀਕ ਆ, ਕੋਈ ਚੱਕਰ ਨਹੀਂ, ਜਦ ਮਰਜ਼ੀ ਬਾਬਾ ਜੀ। ਉਹ ਇੱਕ ਅੱਲਾ ਯਾਦ ਕਰ ਲੈਂਦੇ ਹੋ। ਉਹ ਇੱਕ ਸਰਦਾਰ ਦਾ ਬੜੀ ਵਾਰੀ ਮੈਨੂੰ ਟੈਲੀਫੋਨ ਆਇਆ, ਮੇਰੇ ਮੁੰਡੇ ਨੂੰ ਬਾਹਰ, ਮੈਨੂੰ ਬਾਬਾ ਮਲਾਈ, ਉਹਦੇ ਨਾਲ ਗੱਲ ਕਰਨੀ ਆ, ਮੈਨੂੰ ਬਾਬਾ ਮਲਾਈ, ਉਹਦੇ ਨਾਲ ਮੈਂ ਗੱਲ ਕਰਨੀ ਆ। ਉਹ ਦੂਏ ਚੌਥੇ ਦਿਨ ਮੈਨੂੰ ਕਹਿੰਦਾ, ਅੱਬਾ, ਮੈਂ ਕਿਹਾ ਹਾਂ, ਇੱਦਾਂ ਇੱਦਾਂ ਕਰਕੇ ਇੱਕ ਸਰਦਾਰ ਆ, ਉਹ ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨੀ ਆ। ਮੈਂ ਕਿਹਾ ਕਰ ਲਾ ਰੱਬਾ। ਉਹ ਸ਼ਾਮ ਨੂੰ ਮਿਲਿਆ, ਟੈਲੀਫੋਨ ਆ ਗਿਆ, ਸਤਿ ਸ੍ਰੀ ਅਕਾਲ ਸਾਹਿਬ, ਸਲਾਮ ਸਾਹਿਬ। ਮੈਂ ਕਿਹਾ ਸਰਦਾਰਾ ਕੀ ਗੱਲ ਕਰਨੀ ਆ? ਕਹਿੰਦਾ ਤੇਰੇ ਪਿੰਡ ਸਾਡੀ ਮਾਸੀ ਸੀ। ਮੈਂ ਕਿਹਾ ਜੇ ਨਾ ਵੀ ਹੁੰਦੀ ਤਾਂ ਮੈਨੂੰ ਕੀ ਫਰਕ ਸੀ? ਕਹਿੰਦਾ ਜਿਹੜਾ ਊਧਮ ਸਿੰਘ ਸੀ ਨਾ, ਉਹਦੇ ਘਰ ਮੇਰੀ ਮਾਸੀ ਸੀ। ਮੈਂ ਕਿਹਾ ਜੇ ਊਧਮ ਸਿੰਘ ਤੇ ਤੇਰੀ ਮਾਸੀ ਨਾ ਵੀ ਹੁੰਦੀ ਤਾਂ ਮੈਨੂੰ ਕੀ ਫਰਕ ਪੈਂਦਾ? ਤਾਂ ਨੇ ਪਿਆਰ ਨਾਲ ਕਿਹਾ। ਆਹੋ, ਉਹ ਤੂੰ 20 ਦਿਨ ਹੋ ਗਿਆ। ਮੈਂ ਕਿਹਾ ਰੌਲਾ ਪਾਇਆ, ਹੋਰ ਕੋਈ ਗੱਲ ਤਾਂ ਸਰਦਾਰਾ ਕਰ, ਐਦਾਂ ਦੀਆਂ ਤਾਂ ਭੋਰਦੇ ਆ ਬਾਜੇ ਬੰਦੇ। ਅੱਧੀ ਰਾਤ ਟੈਲੀਫੋਨ ਆਇਆ, ਮੁੰਡਾ ਮੈਨੂੰ ਲੈ ਕੇ ਆਇਆ, ਅੱਬਾ ਆ ਗਿਆ ਤੇ ਵਿੱਚੋਂ ਕੱਖ ਵੀ ਨਹੀਂ ਨਿਕਲਿਆ, ਨਾ ਰਾਜੀ ਨਾ ਬਾਜੀ, ਨਾ ਦੁਆ, ਨਾ ਸਲਾਮ ਲੈਣ ਦੇਣਾ। ਮਾਸੀ ਦੱਸੀ ਆ ਉਹਨੇ। ਮੈਂ ਕਿਹਾ ਅੱਧੀ ਰਾਤ ਫੋਨ ਕਰਕੇ ਮਾਸੀ ਦਾ ਦੱਸਿਆ ਵੀ ਪਿੰਡ ਮਾਸੀ ਸੀ। ਤੇ ਮੈਂ ਕਿਹਾ ਜੇ ਮਾਸੀ ਸਾਡੇ ਪਿੰਡ ਊਧਮ ਸਿੰਘ ਦੇ ਨਾਂ ਹੁੰਦੀ ਤੇ ਮੈਨੂੰ ਕੀ ਫਰਕ ਸੀ? ਜੇ ਹੈਗੀ ਆ ਤਾਂ ਮੈਨੂੰ ਕੀ ਫਰਕ ਆ? ਮੈਂ ਕਿਹਾ ਅੱਛਾ, ਤੇਰੀ ਮਾਸੀ ਵੀ ਖੁਸ਼ ਰਵੇ, ਤੂੰ ਵੀ ਖੁਸ਼ ਰਵੇਂ, ਜਾ ਸੌਂ ਜਾ ਕੇ ਪੈ ਜਾ। ਮੈਂ ਕਿਹਾ ਮੌਜ ਕਰ। ਅੱਛਾ ਸੁਖਰਾਜ ਭਾਈ, ਇਹ ਜ਼ਰਾ ਦੱਸਿਓ ਕਿ ਬਾਬਾ ਇਹ ਕਹਿੰਦਾ ਮੈਨੂੰ ਤਾਂ ਜਾਣਦਾ ਹੀ ਕੋਈ ਨਹੀਂ ਬਾਹਰ, ਜਦੋਂ ਕਹੀਦਾ ਨਹੀਂ ਵੀ ਤੈਨੂੰ ਬਹੁਤ ਦੁਨੀਆ ਜਾਣਦੀ ਆ, ਬਾਬਾ ਮੰਨਦਾ ਨਹੀਂ ਇਸ ਗੱਲ ਨੂੰ। ਬਾਬਾ ਜੀ ਕਮਾਲ ਕਰਦੀ, ਪੂਰੀਆਂ ਚਾਹੋ ਕੁੰਟਾਂ 'ਚ ਧੁੰਮਾਂ ਨੇ। ਆਸਟ੍ਰੇਲੀਆ ਮੁਲਕ ਕਿੱਥੇ ਆ, ਉੱਥੇ ਵੀ ਦੁਨੀਆ ਜਾਣਦੀ ਆ ਤੁਹਾਨੂੰ। ਅੱਛਾ, ਜਾਣਦੇ ਤਾਂ ਹੈਗੇ ਆ, ਠੀਕ ਆ, ਖੁਸ਼ ਰਹਿਣ। ਹਾਂ, ਦੁਨੀਆ ਦੇਖਦੀ ਆ ਤੁਹਾਡੀ ਵੀਡੀਓ। ਮੇਰੇ ਇੱਕ ਮਿੱਤਰ ਆ, ਉਹ ਵੀ ਮੇਰੇ ਕੋਲ ਹੀ ਆ ਉੱਥੇ ਆਸਟ੍ਰੇਲੀਆ 'ਚ। ਆਹੋ, ਤੇ ਉਹ ਦੇਖ ਕੇ ਬਥੇਰਾ ਹੱਸਦਾ ਹੁੰਦਾ ਤੁਹਾਡੀਆਂ ਵੀਡੀਓ। ਉਹ ਵੀਡੀਓ ਦੇਖਦਾ ਕਿਤੇ ਕੋਈ। ਉਹ ਵਿਆਹ ਸੀ ਨਾ ਕਿਸੇ ਦੇ, ਮਰਾਸਣ ਗਾਉਂਦੀ ਸੀ, ਜਿਹੜੀ ਜੱਟੀ ਆਵੇ ਇਹਦੇ ਨਾਲ ਬਾਦਾਤੀ। ਉਹ ਕਹਿਣ ਲੱਗੀ ਵੀ ਦੇਣ ਲੈਣ ਨੂੰ ਕੱਖ ਨਹੀਂ, ਸ਼ਾਬਾਦਾਤੀ ਫੋਕਾ ਹੀ ਸਲਾਮ ਕਰੀ ਜਾਂਦੇ ਆ। ਉਹ ਗੱਲ ਬਾਬਾ ਪਤਾ ਵੀ ਕੀ ਆ ਜੀ, ਵੀਜ਼ੇ ਦਾ ਚੱਕਰ, ਨਹੀਂ ਤਾਂ ਲੋਕ ਆਉਣ ਤੁਹਾਨੂੰ ਮਿਲਣਾ।
ਥੋੜਾ ਬਹੁਤਾ ਹਨਾ ਆਹੀ ਚੱਕਰ ਆ ਜੀ ਵੀਜ਼ੇ ਵੂਜੇ ਦੀ ਖੋਲਾ ਤੂੰ ਆ ਤਾਂ ਸੀ ਬਾਬਾ ਜੀ ਕੁਆਰ ਇੱਧਰ ਨਹੀਂ ਜੀ ਕੋਈ ਗੱਲ ਨਹੀਂ ਹੈ ਕੋਸ਼ਿਸ਼ ਤਾਂ ਕੀਤੀ ਆ, ਲੱਗਿਆ ਨਹੀਂ ਵੀਜ਼ਾ। ਬਾਬੇ ਦੀ ਗੱਲ ਕਰਨ ਦਾ ਮਕਸਦ ਦੇਣ ਲੈਣ ਦਾ ਕੋਈ ਹੋਰ ਚੀਜ਼ਾਂ ਨਹੀਂ, ਸਿਰਫ ਬਾਬਾ ਕਿਉਂਕਿ ਜਦੋਂ ਦੀ ਗੱਲਬਾਤ ਹੁੰਦੀ ਨਾ ਬਾਬੇ ਨਾਲ, ਬਾਬੇ ਨੂੰ ਹਰ ਬੰਦਾ ਕਹਿੰਦਾ ਵੀ ਆ ਮੈਂ ਕਰਦਾ ਸਾਰਾ ਕੁਝ ਤੇਰਾ, ਆ ਮੈਂ ਕਰਦਾ ਵੀਜ਼ਾ ਭੇਜਦਾ, ਸਪਾਂਸਰ ਭੇਜਦਾ ਸਾਰਾ ਕੁਝ। ਉਹ ਅੱਜ ਤੱਕ ਕਿਸੇ ਨੇ ਭੇਜਿਆ ਨਹੀਂ। ਉਹ ਇਹ ਗਿਲਾ ਕਰਦਾ ਵੀ ਹਰ ਬੰਦਾ ਕਹਿ ਤਾਂ ਛੱਡਦਾ ਹੈ ਲੇਕਿਨ ਕਰਦਾ ਕੁਝ ਵੀ ਨਹੀਂ ਹੈਗਾ। ਆਹੋ ਓਏ ਗੱਲ ਥੋੜੀ ਸੱਚੀ ਆ ਵੀ ਕਹਿਣ ਦਾ ਭਾਵ ਵੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ। ਮੈਂ ਤਾਂ ਦੱਸਦਾ ਬਾਬਾ ਜੀ ਮੇਰੇ ਨਾ ਸਾਡੇ ਨਾਲ ਪਿੰਡ ਸੀ ਇੱਥੇ ਸ਼ੇਰਗੜ੍ਹ ਦੇ ਕੰਜਾਰੀ, ਮੈਂ ਕੱਲ ਉਹਨਾਂ ਪਿੰਡਾਂ 'ਚ ਗਿਆ, ਉੱਥੇ 2-3 ਪਰਿਵਾਰ ਨੇ ਆਪਣੇ 302 ਭੱਟੀ ਚੱਕ ਟੋਬਾ ਟੇਕ ਸਿੰਘ ਹੈਗਾ ਹਾਂਜੀ ਉਹ ਪਿੰਡਾਂ ਦੇ ਉੱਤੇ ਜੱਟ ਉੱਥੇ ਬੈਠੇ ਆ, ਉਹ ਬਜ਼ੁਰਗਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ। ਕੱਲ ਮੈਂ ਉਹਨਾਂ ਨੂੰ ਪਿੰਡ ਦਿਖਾਉਣ ਲੱਗ ਗਿਆ। ਅੱਛਾ। ਉਹ ਪਿੰਡ ਦੇ ਲੋਕ ਏਦਾਂ ਪਹਿਲਾਂ ਤਾਂ ਇਕੱਠੇ ਹੋ ਕੇ ਡਰ ਗਏ ਵੀ ਇਹ ਪਤਾ ਨਹੀਂ ਕੌਣ ਆ ਗਿਆ ਸੀ ਆਈਡੀ ਲੈਣ। ਹਾਂ ਫਿਰ ਉਹਨਾਂ ਨੂੰ ਮੈਂ ਦੱਸਿਆ ਵੀ ਮੇਰਾ ਗੁਆਂਢ ਦਾ ਪਿੰਡ ਆ ਵੀ ਇੱਦਾਂ ਦਾ ਕਰਕੇ ਮੈਨੂੰ ਜਾਣਦੇ ਨੇ। ਚੱਲ ਫਿਰ 2-4 ਬਜ਼ੁਰਗਾਂ ਨੇ ਮੈਨੂੰ ਜਾ ਕੇ ਉਹ ਜਗ੍ਹਾ ਮਸੀਤਾਂ ਜਿੱਥੇ ਸੀਗੀਆਂ ਸਭ ਕੁਝ ਚੀਜ਼ਾਂ ਦਿਖਾਈਆਂ। ਚੱਲ ਇੰਨੇ ਜੋ ਬੰਦਿਆਂ ਦਾ ਰੂਹ ਰਾਜੀ ਹੋ ਗਈ। ਸ਼ੇਰਗੜ੍ਹ ਕੰਜਾਰੀ 2 ਪਿੰਡ ਸੀ ਬਾਬਾ ਜੀ ਸਾਡੇ ਕੋਲ। ਅੱਛਾ। 302 ਭੱਟੀ ਚੱਕ ਟੋਬਾ ਟੇਕ ਸਿੰਘ ਦੇ ਕੋਲ ਬੈਠੇ ਆ ਇਹ। ਹੈਗਾ ਅੱਛਾ। ਹਾਂ ਪੱਕਾ ਸ਼ੋਰਕੋਟ ਰੋਡ ਤੇ ਆ। ਨਹੀਂ ਪੱਕੇ ਅੰਨੇ ਕੋਲ ਨਹੀਂ ਹੈਗਾ, ਉਹ ਪਰੇ ਚਟਿਆਣਾ ਸਟੇਸ਼ਨ ਆ ਉੱਥੇ ਆ। ਭੱਟੀ ਚੱਕ ਚਟਿਆਣੇ ਕੋਲ ਆ ਭੱਟੀ ਚੱਕ। ਮੇਰਾ ਮੁੰਡਾ ਵਿਆਹ ਚਟਿਆਣੇ। ਅੱਛਾ ਜੀ ਠੀਕ ਆ ਜੀ ਉੱਥੇ ਆ ਭੱਟੀ ਚੱਕ। ਠੀਕ ਆ ਬਾਬਾ ਜੀ ਠੀਕ ਆ। ਹਾਂਜੀ ਉੱਥੇ ਸਾਡੇ ਪਿੰਡ ਦੇ ਉਹ ਬਜ਼ੁਰਗ ਬੈਠੇ ਆ ਉਹ ਸਾਰੇ ਨਾਲ ਚਾਹ। ਵੀਡੀਓ ਆਹੋ ਕੱਲ ਨੂੰ ਲੰਘਣਾ ਮੈਂ ਤੁਹਾਡੇ ਪਿੰਡ ਦੇ ਵਿੱਚ ਹੀ ਬਾਬਾ ਜੀ। ਕੱਲ ਨੂੰ ਤੁਹਾਡੇ ਪਿੰਡ ਉਧਰ ਨੂੰ ਜਾਣਾ। ਮੇਰੀ ਭੂਆ ਉੱਥੇ ਹਵਾਸ ਪਿੰਡ ਸੁਣਿਆ ਉਹ ਰਾਜਪੂਤਾਂ ਦਾ ਗਾਂ ਹੈਗਾ ਸੀ ਖਾਸੀਆਂ ਦੇ ਕੋਲ। ਹਵਾਸ ਰਜਪੂਤਾਂ ਦਾ ਬੜਾ ਵੱਡਾ ਪਿੰਡ ਸੀ। ਇੱਧਰ ਹਵਾਸੀਏ ਰਜਪੂਤ ਬਥੇਰੇ ਬੈਠੇ ਆ। ਮੇਰੀ ਸਕੀ ਭੂਆ ਜੀ ਉਸ ਪਿੰਡ, ਮੈਂ ਉਹਨਾਂ ਨੂੰ ਮਿਲਣ ਜਾਣਾ ਕੱਲ ਨੂੰ। ਅੱਛਾ। ਮੈਂ ਤੁਹਾਡੇ ਪਿੰਡ ਦੇ ਵਿੱਚ ਹੀ ਲੰਘਣਾ। ਬਸ ਠੀਕ ਆ। ਉੱਥੇ ਦੁਆ ਸਲਾਮ ਦੇ ਜਾਏ ਉਹਨਾਂ ਨੂੰ ਬਾਬੇ ਦਾ। ਜ਼ਰੂਰ ਜੀ ਜ਼ਰੂਰ, ਜੇ ਕੋਈ ਮਿਲਿਆ ਮੈਂ ਜ਼ਰੂਰ। ਰਾਮਗੜ੍ਹ ਮੇਰੀ ਸਕੀਆਂ ਮਾਸੀ ਨੇ ਬਾਬਾ ਜੀ। ਅੱਛਾ ਹਾਂਜੀ ਹੋਰ ਸਭ ਠੀਕ ਠਾਕ ਬਾਬਾ ਜੀ? ਘਰ ਪਰਿਵਾਰ ਸਭ ਠੀਕ ਆ, ਅੱਲਾ ਦਾ ਸ਼ੁਕਰ ਆ। ਚਲੋ ਸ਼ੁਕਰ ਹੈ ਚਾਹੀਦਾ ਜੀ, ਰੱਬ ਰਹਿਮ ਕਰੇ ਆਪਦੇ ਜ਼ੁਲਮਾਂ ਚ ਰੱਖੇ ਸਾਰਿਆਂ ਨੂੰ। ਬਿਲਕੁਲ ਜੀ, ਹਦਾਇਤ ਦੇਵੇ ਜੀ। ਚਲੋ ਠੀਕ ਆ ਸੁਖਰਾਜ ਭਾਜੀ, ਰੱਬ ਰੱਖਾ ਜੀ। ਠੀਕ, ਸ਼ੁਕਰੀਆ ਸਰ, ਸ਼ੁਕਰੀਆ। ਓਕੇ ਜੀ, ਆਮੀਨ ਜੀ। ਫਟਾਫਟ ਸਾਹਿਬ ਬਾਬੇ ਫਕੀਰੀਏ ਨਾਲ ਗੱਲ ਕਰੋ। ਮੇਰਾ ਫੋਟੋ ਵੀ ਜਾਂਦਾ ਉਹਦਾ। ਆਹੋ ਤੇਰੀ ਫੋਟੋ ਵੀ ਜਾਂਦੀ ਹੈ। ਆਹ ਤਾਂ ਇਹਦੀ ਜਾਂਦੀ ਆ। ਇਹਦੀ ਕੋਈ ਨਹੀਂ। ਹੈਲੋ ਕਰ। ਹੈਲੋ ਹਾਂਜੀ ਉਹ ਕਿੱਥੋਂ ਬੋਲਦਾ? ਤਰਨ ਤੋਂ ਜੀ। ਅੱਛਾ, ਨੇੜੇ ਉਹਨਾਂ ਬੋਲੀ, ਚੰਗਾ ਸਿਰੇ ਜਾ ਕੇ ਬੋਲਿਆ। ਆਹੋ ਸਿਰੇ ਤੇ ਤੁਸੀਂ ਬੈਠੇ, ਦੂਜੇ ਤੇ ਅਸੀਂ ਬਹਿਣਾ ਸੀ, ਫਿਰ ਕੀ ਕਰਦੇ? ਆਹੋ ਬੋਲੀ ਅੰਮ੍ਰਿਤਸਰੀ ਬੋਲਦਾ ਤੂੰ। ਫਿਰ ਜਦੋਂ ਅੰਮ੍ਰਿਤਸਰ ਦੇ ਲਾਗੇ ਰਹਿਣਾ ਤੇ ਫਿਰ ਅੰਮ੍ਰਿਤਸਰੀ ਬੋਲੀ ਬੋਲਾਂਗੇ। ਅੱਛਾ, ਲੁਧਿਆਣੀ ਬੋਲ। ਨਹੀਂ ਲੁਧਿਆਣੇ ਦੀ ਨਹੀਂ, ਅੰਮ੍ਰਿਤਸਰ ਦੀ। ਇਹ ਤਾਂ ਅੰਮ੍ਰਿਤਸਰ ਦੀ। ਹਾਂ ਆਹੋ। ਹਾਂਜੀ। ਫਟਾਫਟ ਸਾਹਿਬ ਤੁਹਾਨੂੰ ਫਟਾਫਟ ਸਾਹਿਬ ਕਿਉਂ ਕਹਿੰਦੇ? ਬਾਬਾ ਫਕੀਰੀਆ ਇੱਕ ਦਿਨ ਪੁੱਛਦਾ ਸੀ। ਇਹ ਆਪ ਪੁੱਛਿਆ ਕਿ ਤੁਸੀਂ ਕਿਉਂ ਪੁੱਛਣ ਡਏ? ਬਾਬਾ ਪੁੱਛਦੇ ਕੋ ਫਟਾਫਟ ਕਿਉਂ ਕਹਿੰਦੇ? ਉਹ ਫਟਾਫਟ ਦਾ ਕੀ ਮਤਲਬ ਹੈ ਸਰਦਾਰਾ? ਕਿਉਂਕਿ ਅਸੀਂ ਜਵਾਬ ਫਟਾਫਟ ਦਿੰਦੇ ਆ ਜਿਸ ਤਰ੍ਹਾਂ ਤੁਹਾਨੂੰ ਦਿੱਤਾ ਹੋਣੇ ਉਹਨੇ। ਅੱਛਾ ਠੀਕ ਆ। ਇਹ ਸਾਰੇ ਕੰਮ ਹੀ ਫਟਾਫਟ ਕਰਦੇ ਆ ਜੀ। ਉਹ ਕਈ ਗੁੱਡ ਮਾਰਨਿੰਗ ਤਾਂ ਸਵਾ, ਬਾਕੀ ਸਾਰੇ ਕੰਮ ਫਟਾਫਟ ਹੀ ਹੁੰਦੇ। ਆਹੋ, ਉਹ ਆ ਜਾਂਦੀ 2 ਦਿਨ ਬਾਅਦ। ਨਹੀਂ ਮਹਾਰਾਜ ਖਜ਼ਾਨਾ ਸਾਹਿਬ ਹੁਣ ਤੇ 2 ਦਿਨ ਨਹੀਂ ਲੱਗਦੇ ਹੁੰਦੇ ਹੈ। ਹੁਣ ਤੂੰ ਤੇਜ਼ ਹੋ ਗਿਆ, ਹੁਣ ਤੇਰੀ ਸਪੀਡ ਤੇਜ਼ ਹੋ ਗਈ ਆ। ਉਹ ਕੱਲ ਪਛਾਣ ਲਈ ਫਿਰ ਉਹਦੀ ਆਵਾਜ਼? ਹਾਂਜੀ ਪਛਾਣ ਲਈ ਸੀ, ਚੌਧਰੀ ਸਾਹਿਬ ਦੀ ਆਵਾਜ਼ ਸੀ। ਚੌਧਰੀ ਮੁਹੰਮਦ ਸਰਫਰਾਜ਼ ਗੁੱਜਰ ਸਾਹਿਬ ਦੀ ਆਵਾਜ਼ ਸੀ ਉਹ। ਹਾਂਜੀ ਜਨਾਬ, ਉਹ ਮੈਂ ਕਿੱਦਾਂ ਭੁੱਲ ਸਕਦਾ ਜੀ। ਮੈਂ ਕਿਹਾ ਬੇਲੀ ਤੁਹਾਡਾ ਪੁਰਾਣਾ ਸਭ ਤੋਂ। ਉਧਰੋਂ ਬੋਲਿਆ। ਉਹਨਾਂ ਨਾਲ ਹੀ ਸ਼ੁਰੂ ਕੀਤਾ ਸੀ ਗਰੁੱਪ। ਹਾਂਜੀ ਉਹ ਠੀਕ ਠਾਕ ਸਾਨਾ ਸਾਹਿਬ? ਹਾਂ ਸਭ ਠੀਕ ਠਾਕ, ਸ਼ੁਕਰ ਅੱਲਾ ਦਾ ਜੀ। ਤੇ ਇਹ ਬਾਬਾ ਫਕੀਰੀਆ ਜਿਹੜਾ ਵਾ, ਇਹ ਕੀ ਮਤਲਬ ਕਿਸ ਤਰ੍ਹਾਂ ਇਹਨਾਂ ਦਾ ਹਿਸਾਬ ਕਿਤਾਬ? ਕਿਸ ਤਰ੍ਹਾਂ ਇਹ ਗਰੁੱਪ ਦੇ ਮੈਂਬਰ ਨੇ ਵੀ? ਇਹ ਨਹੀਂ ਜੀ, ਇਹ ਆਪਣੇ ਜੇ ਦੋਸਤ ਆ ਰਹੇ ਸੀਗੇ ਆਸਟ੍ਰੇਲੀਆ ਤੋਂ ਸਰਦਾਰ, ਉਹਨਾਂ ਨਾਲ ਮੁਲਾਕਾਤ ਕਰਨ ਲਈ ਤੇ ਆਪਣੇ ਆਫਿਸ ਵਿੱਚ ਸੱਦੇ ਸੀਗੇ ਬਾਬਾ ਜੀ ਹੁਣੀ। ਅੱਛਾ ਤੇ ਆਸਟ੍ਰੇਲੀਆ ਕਿਹੜੇ ਆਏ ਆ ਸ਼ਹਿਰ ਤੋਂ? ਆਸਟ੍ਰੇਲੀਆ ਸ਼ਹਿਰ ਤਾਂ ਮੈਂ ਨਹੀਂ ਪੁੱਛਿਆ ਹੈਗਾ, ਤੇ ਬਾਕੀ ਇਹ ਆ ਵੀ ਆਸਟ੍ਰੇਲੀਅਨ ਆ।
ਫਟਾਫਟ ਸਾਹਿਬ ਇਹ ਦੱਸੋ, ਫਟਾਫਟ ਸਾਹਿਬ ਇਹ ਦੱਸੋ ਵੀ ਬਾਬੇ। ਜੇ ਹੁਣ ਨਾ ਪਰਥ ਦੇ ਹੁੰਦੇ ਫਿਰ ਉੱਥੇ ਬੱਚੇ ਆਪਣੇ ਰਹਿੰਦੇ। ਅੱਛਾ ਅੱਛਾ, ਪੁੱਛ ਲਾਂਗੇ ਉਹਨਾਂ ਨੂੰ। ਹਾਂਜੀ ਹੁਕਮ ਕਰੋ ਹੁਣ। ਮੈਂ ਕਿਹਾ ਬਾਬਾ ਫਕੀਰੀਆ ਕਹਿੰਦਾ ਮੈਨੂੰ ਜਾਣਦੇ ਨਹੀਂ ਇੰਡੀਆ ਵਿੱਚ, ਦੱਸਿਓ ਹਾਂ ਜ਼ਰਾ ਇਹਨਾਂ ਨੂੰ। ਨਹੀਂ ਨਹੀਂ ਬੜੇ ਜਾਣਦੇ ਬਾਬਾ ਜੀ ਤੁਹਾਨੂੰ। ਅੱਛਾ ਅੱਛਾ, ਠੀਕ ਆ, ਖੁਸ਼ ਰਹਿਣ। ਤੁਹਾਡਾ ਨਾਂ ਲੈ ਕੇ ਸਵੇਰ ਤੇ ਤੁਹਾਡਾ ਨਾਂ ਲੈ ਕੇ ਰਾਤ ਹੁੰਦੀ ਆ। ਅੱਛਾ। ਜੈ ਬਾਬਾ ਫਕੀਰੀਆ, ਜੈ ਬਾਬਾ ਫਕੀਰੀਆ ਦੀ ਆਵਾਜ਼ ਆਉਂਦੀ ਆ ਚਾਰੇ ਪਾਸੇ। ਤੁਸੀਂ ਕਿਸ ਤਰ੍ਹਾਂ ਕਹਿੰਦੇ ਜਾਣਦੇ ਨਹੀਂ ਤੁਹਾਨੂੰ। ਬਸ ਠੀਕ ਆ। ਚਲੋ ਠੀਕ ਆ ਫਟਾਫਟ ਸਾਹਿਬ। ਜੋ ਦੇਖਦੀ ਹੋਵੇ ਉਹਨੂੰ ਚਾਰੇ ਪਾਸੇ ਜਾਣਦੇ ਹੁੰਦੇ ਫਕੀਰੀਆ ਸਾਹਿਬ। ਇਦਾਂ ਹੀ ਆ ਬਾਈ, ਇਦਾਂ ਹੀ। ਬਜ਼ੁਰਗ ਆ ਨਾ ਆਪਣਾ ਦੋਨੇ ਪੰਜਾਬਾਂ ਦਾ ਬਾਬਾ। ਬਿਲਕੁਲ ਬਿਲਕੁਲ, ਆਵਾਜ਼ ਇੱਕੋ ਜੀ, ਬੋਲੀ ਚਾਲੀ ਇੱਕੋ ਜੀ, ਖਾਣ ਪਾਣ ਇੱਕੋ ਜਿਹਾ, ਸਾਰਾ ਕੁਝ ਇੱਕਾ ਦਾ, ਗਾਲਾਂ ਵੀ ਇੱਕੋ ਜਿਹੀਆਂ। ਸਾਰਾ ਕੁਝ ਗਾਲਾਂ ਵੀ ਇੱਕੋ ਜਿਹੀਆਂ ਕੱਢੀ ਜਾਂਦੇ। ਚਲੋ ਠੀਕ ਆ ਫਟਾਫਟ ਸਾਹਿਬ। ਠੀਕ ਠਾਕ ਜੀ, ਹਾਂ ਸਭ ਸ਼ੁਕਰ ਅੱਲਾ ਦਾ, ਬਿਲਕੁਲ ਠੀਕ ਠਾਕ। ਚੰਗਾ ਜਨਾਬ, ਮਿਹਰਬਾਨੀ। ਚੰਗਾ ਜੀ ਚੰਗਾ। ਮੁਰਗੇ ਮਾਰ ਕੇ ਖਿੱਚਦੇ ਰਹੇ, ਹੁਣ ਅਸੀਂ ਕਿਤੇ ਨਹੀਂ ਖਿੱਚਦੇ ਗਏ ਤੇ। ਅੱਛਾ, ਉਹ ਮਾਲ ਗੇਲਾ ਨਾ ਪਿੰਡ ਸਾਡੇ ਕੋਲ ਹੈ, ਜਿੱਦਾਂ ਬੰਦਾ ਤੁਹਾਡੇ ਨਾਲ ਸੀਗਾ ਦੁਬਈ ਚ। ਹਾਂ ਮਾਲਾ ਮੱਲ ਗੇਲਾ ਨਾ ਬੰਦਾ ਮਾਲੇ ਦਾ ਤਾਰਾ, ਗੇਲਾ ਮਾਲੇ ਦਾ ਹੀ ਤਾਰਾ ਸਿੰਘ, ਨਵੇਂ ਸ਼ਹਿਰ ਕੋ ਮਾਲਾ। ਉਸੇ ਵੇਲੇ ਅਸੀਂ ਹਾਂ ਬਸ ਮੈਂ ਨਵੇਂ ਸ਼ਹਿਰ 'ਚ ਹੀ ਹਾਂ, ਮੈਂ ਨਵੇਂ ਸ਼ਹਿਰ 'ਚ ਹੀ ਹਾਂ। ਅੱਛਾ ਮਾਲ ਗੇਲਾ ਪਿੰਡ ਦਾ ਨਹੀਂ, ਮਾਲ ਗੇਲਾ ਉਹ ਬੰਦਾ ਪੂਰਾ ਹੋ ਗਿਆ। ਅੱਛਾ, ਉਹ ਤਾਰਾ ਸਿੰਘ ਸੀ ਉਹਦਾ ਨਾਂ, ਹੈ ਨਹੀਂ ਗਾ ਹੈ ਨੀਗਾ? ਤਾਰਾ ਸਿੰਘ, ਹੈ ਨਹੀਂ ਗਾ। ਤਾਰਾ ਸਿੰਘ ਮੈਂ ਸੀ। ਨਾ ਤੁਹਾਡੀ ਵੀਡੀਓ ਦੇਖ ਕੇ ਉਦੋਂ ਹੀ ਪਤਾ ਕੀਤਾ ਸੀ ਉੱਥੇ ਮੈਂ। ਹਾਂਜੀ, ਉਹ ਤਾਂ ਮੈਂ ਉੱਥੇ ਆਪ ਲੱਭਦਾ ਫਿਰਦਾ ਸੀ। ਮੈਂ ਕਿਹਾ ਜੀ ਲੱਭ ਕੇ ਤਾਂ ਮੈਂ ਧਾਮੀ ਸਾਹਿਬ ਨੂੰ ਨਾਲ ਜਾ ਕੇ ਵੀਡੀਓ ਕਰੂੰਗਾ। ਉਹ ਜਵਾਨ ਤਾਂ, ਉਹ ਤਾਂ ਜਵਾਨ ਸੀ, ਮੇਰੇ ਤੋਂ ਬਹੁਤ ਛੋਟਾ ਸੀ ਤਾਰਾ ਸਿੰਘ। ਨਹੀਂ ਦੋ ਸੀਗੇ ਇਹ ਕਹਿੰਦੇ ਬੰਦਾ ਬਾਹਰ ਅੰਦਰ ਜਾਂਦਾ ਸੀਗਾ, ਇਹ ਪੂਰਾ ਹੋ ਗਿਆ, ਮੈਨੂੰ ਦੱਸਿਆ ਜੀ। ਅੱਲਾ ਦੇ ਕੰਮ ਆ ਜੀ। ਗਿਆ ਸੀਗਾ। ਹਾਂ ਜੀ, ਅੱਲਾ ਦੇ ਕੰਮ ਆ ਜੀ, ਬਿਲਕੁਲ ਜੀ। ਉਹਦਾ ਇਹ ਜਿਹਨੂੰ ਰੱਖਣਾ ਰੱਖੇ, ਆਹੋ ਜੀ। ਉਹਦੇ ਕੰਮ 'ਚ ਅਸੀਂ ਦਖਲਅੰਦਾਜ਼ੀ ਦੇ ਕੰਮ 'ਚ ਕਰ ਸਕਦੇ ਹਾਂ ਨਾ ਜੀ, ਹਾਂ ਹੈਨਾ। ਇਹ ਆਪਾਂ ਉਹਦੇ ਹੁਕਮ ਦੇ ਬੱਚੇ ਆ। ਅੱਲਾ ਦੇ ਕੰਮ ਆ ਸਾਰੇ। ਤੇ ਬਾਕੀ ਇਹ ਮੇਰਾ ਭਰਾ ਆ, ਮੇਰਾ ਗਵਾਂਢੀ ਆ, ਮੇਰੇ ਨਾਲ ਦੇ ਪਿੰਡ ਤੋਂ ਆ। ਇਹਦੇ ਪਿੰਡ ਦੇ ਬੱਚਾ ਘੁੰਮਦਾ ਨਾ ਮੇਰੇ ਕੋਠੇ ਵੱਲੋਂ ਦੇਖਦਾ, ਹਾਂ ਤੇ ਮੈਂ ਆਪਣੇ ਘਰ ਖੜਾ ਹੁੰਦਾ ਨਾ, ਇਹਨਾਂ ਦੇ ਪਿੰਡ ਦੇ ਬੱਚੇ ਵੀ ਸਾਡੇ ਪਿੰਡ ਦੇ ਕੋਠੇ ਤੋਂ ਘੁੰਮਦੇ ਦੇਖਦੇ ਆ। ਹਾਂ ਪੁਰਖਵਾਲ ਦੀ ਗੱਲ ਕਰਦੇ ਆ। ਅੱਛਾ ਅੱਛਾ, ਨੇੜੇ। ਪੁਰਖਵਾਲ ਤੁਹਾਡਾ ਪਿੰਡ ਜਨਾਲੀ ਹੈ ਨਾ? ਆਹੋ ਸਮਰਾਲੇ ਮੈਂ ਬਹੁਤ ਚਿਰ ਲੱਗਿਆ ਨਾ ਤੁਹਾਡੇ ਪਿੰਡ ਵਿੱਚ ਸੀ, ਆਵੇਂ ਲੰਘਦੇ ਵੜਦੇ ਰਹਿੰਦੇ ਸੀਗੇ। ਉਹ ਸਾਡੀ ਪਹਿਲਾਂ ਤਹਿਸੀਲ ਸਮਰਾਲਾ ਸੀ, ਹੁਣ ਲੁਧਿਆਣਾ ਬਣ ਗਈ ਆ। ਪਹਿਲਾਂ ਸਮਰਾਲੇ 'ਚ ਸੀਗਾ ਮੈਂ, ਸਮਰਾਲੇ 'ਚ ਪਹਿ- ਸਮਰਾਲੇ ਬਹੁਤ ਚਿਰ ਲੱਗਿਆ। ਪਹਿਲਾਂ ਸਾਡੀ ਤਹਿਸੀਲ ਸਮਰਾਲਾ ਸੀ। ਹਾਂ ਤੇ ਹੁਣ ਵੀ ਸਮਰਾਲਾ ਤਹਿਸੀਲ ਹੈਗੀ ਆ ਲੁਧਿਆਣੇ ਦੀ, ਲੇਕਿਨ ਉਹ ਛੋਟਾ ਜਿਹਾ ਜ਼ਿਲ੍ਹਾ ਖੰਨਾ ਬਣਾਤਾ ਹੈਗਾ। ਉਹ ਜ਼ਿਲ੍ਹਾ ਬਣ ਗਿਆ ਖੰਨਾ। ਅੱਛਾ, ਉਹ ਮੈਂ ਹਲਕਾ ਹੀ ਸੀ ਉਦੋਂ ਯਾਰ, ਮੈਨੂੰ ਥੋੜਾ ਥੋੜਾ ਪਤਾ, ਐਵੇਂ ਮਾੜਾ ਮੋਟਾ ਹੀ ਪਤਾ। ਉਹ 9-10 ਸਾਲ ਦਾ ਬੰਦਾ ਕਿੱਡਾ ਖਾਂ। ਹਾਂ ਨਾਸਰ ਨਾਲ ਬਾਬਾ ਤੇਰਾ ਬਹੁਤ ਪਿਆਰ ਨਿਭਿਆ। ਆਹੋ, ਚੰਗਾ ਟਾਈਮ ਨਿਭਿਆ ਇਹਦੇ ਨਾਲ, ਆਪਣਾ ਪਿੰਡ ਦਾ ਹੀ ਆ ਆਪਣਾ। ਅੱਛਾ, ਮੈਨੂੰ ਨਹੀਂ ਪਤਾ ਤੁਸੀਂ ਵੀ ਗੁੱਜਰ ਹੋ। ਉਹ ਆ ਤੁਸੀਂ ਸਾਡੇ ਤਾਂ ਬਹੁਤ ਗੁੱਜਰ ਫੈਮਲੀਆਂ, ਸਾਡੇ ਸਾਰੇ ਹਿੰਦੂ ਗੁੱਜਰ ਆ। ਉਹ ਅਸੀਂ ਵੀ ਉਹ ਹਿੰਦੂਆਂ ਉਹਨਾਂ ਚੋਂ ਹੀ ਹੋਏ ਆ, ਮੁਸਲਮਾਨ। ਉਹ ਆਏ ਉਹ ਤਾਂ ਹੋਇਆ ਰੰਗ ਜਿਹੇ ਟਾਈਮ ਸਾਰੇ ਹੋਏ ਆ। ਆਹੋ ਤੁਹਾਡੇ ਨਾਲ ਸੇਮ ਸਭ ਕੁਝ ਉਹੀ ਫੜੇ। ਓਏ ਉਹੀ ਆ ਤੁਹਾਡਾ, ਉਹ ਤੁਹਾਡਾ ਤੁਸੀਂ ਸਰਦਾਰੀ ਸਾਂਭ ਲਈ ਆ, ਇੱਥੇ ਜੱਟ ਮੁਸਲਮਾਨ ਬਥੇਰੇ ਆ। ਤੁਹਾਡੇ ਭਰਾ ਉਹ ਮੁਸਲਮਾਨ ਹੋ ਗਿਆ, ਤੁਸੀਂ ਨਹੀਂ ਹੋਏ, ਬਸ ਇਹ ਫਰਕ ਹੀ ਆ। ਚਲੋ ਜੀ, ਅਸੀਂ ਥੋੜਾ ਸਿੱਖਾਂ ਨੂੰ ਪਿਆਰ ਹੋ ਗਿਆ ਸਾਡਾ। ਆਹੋ ਤੇ ਅਸੀਂ ਸਿੱਖੀ ਜਾ ਕੇ ਥੋੜਾ ਜਿਹਾ। ਅੱਛਾ, ਹੋਰ ਸੁਣਾਓ, ਸਿਹਤਾਂ ਕਿੱਦਾਂ? ਠੀਕ ਹੈ? ਉਹ ਸਿਹਤਾਂ ਤਾਂ ਸਭ ਕੁਝ ਠੀਕ ਠਾਕ ਆ, ਤੂੰ ਆਪਣਾ ਸੁਣਾ। ਠੀਕ ਹੈ ਬਾਬਾ, ਬਹੁਤ ਵਧੀਆ ਬਹੁਤ ਵਧੀਆ। ਇਹ ਨਾ ਮੇਰਾ ਬਾਅਦ ਚ ਮੈਨੂੰ ਚੁੱਕ ਕੇ ਇੱਥੇ ਇੰਡੀਆ ਲਿਆਵਾਂ, ਤੈਨੂੰ ਤੇਰਾ ਪਿੰਡ ਦਿਖਾਣਾ। ਮੈਂ ਜੀ ਭਾਲਿਆ ਜੇ ਨਾ ਨਾ, ਹੋਰ ਹੈਗਾ ਤਾਂ ਹੋਰ ਸੀ, ਉਹ ਦੱਸਦੇ ਹੀ ਆ ਬਈ ਵਿੱਚੇ। ਬਾਬਾ ਚੰਗੇ ਮਾੜੇ ਬੰਦੇ ਹਰ ਜਗ੍ਹਾ ਹੀ ਹੁੰਦੇ ਆ, ਸਾਰੇ ਨਾ ਮਾੜੇ ਹੁੰਦੇ ਨਾ ਸਾਰੇ ਚੰਗੇ ਹੁੰਦੇ ਆ, ਮਿਲੇ ਜਿਹੜੇ ਲੋਕ ਹੁੰਦੇ ਆ। ਹਾਂ ਬਿਲਕੁਲ, ਸਾਰੇ ਚੰਗੇ ਨਹੀਂ, ਸਾਰੇ ਮਾੜੇ ਨਹੀਂ। ਮੈਂ ਕਿਹਾ ਵੀ ਮੈਂ ਜਿਹੜੀ ਬਾਥਰੂਮ ਜਾਣਾ, ਮੈਂ ਕਿਹਾ ਗੱਲਾਂ ਬਾਤਾਂ ਕਰਕੇ ਆਵਾਂ ਬਾਬੇ। ਮੈਂ ਕਿਹਾ ਦੇਖੋ ਸਾਡੇ ਆਦਤ ਚ ਭਾਗ ਲੋਕ ਬਾਬੇ ਨਾਲ ਗੱਲਾਂ ਕਰਨ ਫਿਰ ਦੱਸਦੇ ਆ। ਬਿਲਕੁਲ ਬਿਲਕੁਲ। ਬਾਬਾ ਕਹਿੰਦਾ ਮੈਨੂੰ ਜਾਣਦੇ ਨਹੀਂ, ਮੈਂ ਕਿਹਾ ਤੈਨੂੰ ਤਾਂ ਦੁਨੀਆ ਤਰਸਦੀ ਗੱਲਾਂ ਕਰਨ ਲਈ।
ਦਾਦੇ ਫਲੋਰ ਕਿਲੇ ਜਾ ਮੇਰਾ ਟ੍ਰੇਨਿੰਗ ਸੈਂਟਰ ਫਲੋਰ ਟ੍ਰੇਨਿੰਗ ਸੈਂਟਰ ਹੈ ਇਹ ਨਾ ਸਿਰ ਆਪਣੇ ਪਿੰਡਾਂ ਦੇ ਸਾਰੇ ਬੰਦੇ ਇੱਥੇ ਰੇਲਵੇ ਸਟੇਸ਼ਨ ਤੋਂ ਚੜੇ ਸੀਗੇ। ਅੱਛਾ ਠੀਕ ਆ। ਇਹ ਫਲੋਰ ਸਟੇਸ਼ਨ ਤੋਂ ਚੜੇ ਨਾਲ ਝੰਡਾ ਇੱਥੇ ਚੜਿਆ ਸੀ ਉਹ ਸਹੀ ਤੇਰੇ ਦੱਸੇ ਸੀ ਮੈਂ। ਠੀਕ ਇਹ ਉਹ ਵੀ ਫਲੋਰ ਟ੍ਰੇਨਿੰਗ ਸੈਂਟਰ ਮੈਂ ਫੋਟੋ ਤੁਹਾਨੂੰ ਭੇਜੀ ਉਹ ਜੋ ਫੋਟੋ ਭੇਜੀ ਨਾ ਮੈਂ ਖੜਾ ਸਾਠ ਲੈ ਕੇ ਤੇ ਉਹ ਤੇ ਚੰਗੀ ਤਰ੍ਹਾਂ ਦੇਖੋ ਲਿਖਿਆ ਲਾਹੌਰੀ ਦਰਵਾਜ਼ਾ ਉੱਤੇ ਦੇਖੋ ਲਿਖਿਆ ਹਾਂ ਮੈਂ ਦੇਖਿਆ ਸੀ ਜ਼ੂਮ ਕਰਕੇ ਲਾਹੌਰੀ ਗੇਟ ਲਿਖਿਆ ਸੀ। ਇੱਕ ਲਾਹੌਰੀ ਗੇਟ ਹੈ ਇੱਕ ਦਿੱਲੀ ਦਰਵਾਜ਼ਾ ਦਿੱਲੀ ਦਰਵਾਜ਼ਾ ਠੀਕ। ਇਹ ਲਾਹੌਰ ਨੂੰ ਸਿੱਧਾ ਤੇ ਅਜੇ ਤੱਕ ਉਹੀ ਵਿਰਾਸਤ ਚੱਲੀ ਆ ਰਹੀ ਹੈ ਇਹ ਨਹੀਂ ਹੋਈ। ਚਲੋ ਠੀਕ ਹੋ ਗਿਆ ਪੁਸ਼ਪਿੰਦਰ ਭਾਈ। ਅਸੀਂ ਅੱਜ ਜਿਹੜੀਆਂ ਕਾਲਾਂ ਨਾ ਬਾਬੇ ਦੇ ਨਾਲ ਕੈਮਰੇ ਦੇ ਨਾਲ ਰਿਕਾਰਡ ਕੀਤੀਆਂ ਆ ਇਹ ਆਪਾਂ ਇਨਸ਼ਾਅੱਲਾ ਜਿਹੜੀਆਂ ਨਾ ਦੁਨੀਆ ਨੂੰ ਦਿਖਾਵਾਂਗੇ ਵੀ ਆ ਬਾਬਾ ਆਪਣੇ ਚਾਹਣ ਵਾਲਿਆਂ ਨਾਲ ਗੱਲਬਾਤ ਵੀ ਕਰਦਾ ਆ। ਮੈਂ ਵੀ 1 ਮਿੰਟ ਦੀ ਵੀਡੀਓ ਥੋੜੀ ਭੇਜਦਾ ਮੇਰੀ ਵੀਡੀਓ ਦਾ ਅਟੈਂਡ ਕਰ ਲੈ। ਠੀਕ ਹੈ।